ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਕੈਨੇਡਾ ਦੇ ਵਿੱਚੋਂ ਜਿਹੜੇ ਦਰਸ਼ਕ ਸਾਡੇ ਨਾਲ ਬਣੇ ਹੋਏ ਆ ਉਹਨਾਂ ਸਾਰਿਆਂ ਦਾ, ਜਾਂ ਫਿਰ ਜਿਹੜੇ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਸਭ ਸਾਡੇ ਜਿਹੜੇ ਸਮੂਹ ਦਰਸ਼ਕ ਤੇ ਸਰੋਤੇ ਆ ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਿੱਥੇ ਅਸੀਂ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਥਾਂ ਥਾਈਂ ਜਿਹੜੇ ਨਗਰ ਕੀਰਤਨ ਨਿਕਲ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ, ਉਹ ਕਿਵੇਂ ਖਾਲਸਾਈ ਜਾਹੋ ਜਲਾਲ ਦੀ ਇੱਕ ਜਿੱਥੇ ਪ੍ਰਦਰਸ਼ਨੀ ਹੈਗੀ ਆ, ਉੱਥੇ ਹੀ ਇਹਨਾਂ ਮੁਲਕਾਂ ਦੇ ਵਿੱਚ ਸਿੱਖ ਡਾਇਸਪੋਰਾ ਦਾ ਜਿਹੜਾ ਮਸਲ ਪਾਵਰ ਹੈ ਜਾਂ ਸਿੱਖ ਡਾਇਸਪੋਰਾ ਦੀ ਜਿਹੜੀ ਇੱਥੋਂ ਦੇ ਸਿਸਟਮ ਦੇ ਵਿੱਚ ਜਿਸ ਹਿਸਾਬ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਇੱਥੋਂ ਦੇ ਸਿਸਟਮ ਦੇ ਵਿੱਚ ਜਿਹੜਾ ਸਿੱਖਾਂ ਦਾ ਸਿਆਸੀ ਪ੍ਰਭਾਵ ਹੈ ਉਹਦੀ ਇੱਕ ਜਿਹੜੀ ਪੇਸ਼ਕਦਮੀ ਸਾਨੂੰ ਨਜ਼ਰ ਪੈਂਦੀ ਹੈ। ਉਹਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਇਹਨਾਂ ਨਗਰ ਕੀਰਤਨਾਂ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਜਿੱਥੇ ਲੋਕਲ ਪੋਲੀਟੀਸ਼ੀਅਨਸ ਤੋਂ ਇਲਾਵਾ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ। ਸੋ ਇਸੇ ਲੜੀ ਦੇ ਤਹਿਤ ਲੰਘਿਆ ਜਿਹੜਾ ਵੀਕਐਂਡ ਹੈ, ਉਦੋਂ ਮੌਂਟਰੀਅਲ ਦੇ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸੋ ਜਿੱਥੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਉੱਥੇ ਖਾਸ ਤੌਰ ਤੇ ਪਿਛਲੇ ਸਾਰੇ ਸਮੇਂ ਦੇ ਵਿੱਚ ਭਾਵੇਂ ਉਹ ਜਸਟਿਨ ਟਰੂਡੋ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਭਾਰਤ ਫੇਰੀ ਕਿਵੇਂ ਮੀਡੀਆ ਦੇ ਵਿੱਚ ਜਿਹੜੀ ਚਰਚਾ ਉਹਦੇ ਬਾਰੇ ਹੋਈ ਹੈ, ਤੇ ਨਾਲ ਹੀ ਜਗਮੀਤ ਸਿੰਘ ਹੋਣ ਜਾਂ ਅਦਰਵਾਈਜ਼ ਸਿੱਖਾਂ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਐਕਟਿਵ ਕੈਨੇਡੀਅਨ ਪੋਲਿਟਿਕਸ ਦੇ ਵਿੱਚ, ਉਹਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਦਾ ਜਿਹੜਾ ਪ੍ਰਭਾਵ ਹੈ ਉਹ ਕੈਨੇਡਾ ਦੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਸੋ ਅੱਜ ਇਸ ਸਾਰੇ ਮੁੱਦੇ ਦੇ ਉੱਤੇ, ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ, ਖਾਸ ਤੌਰ ਤੇ ਜਿਹੜਾ ਮੌਂਟਰੀਅਲ ਦੇ ਵਿੱਚ ਨਗਰ ਕੀਰਤਨ ਹੋਇਆ। ਸੋ ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਮੌਂਟਰੀਅਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਜਿਹੜੇ ਮੁੱਖ ਸੇਵਾਦਾਰ ਹੈਗੇ ਆ ਸਰਦਾਰ ਸੰਤੋਖ ਸਿੰਘ ਖੇਲਾ, ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੰਤੋਖ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਦਰਸ਼ਕ 84 ਚੈਨਲ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤੋਖ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਨਗਰ ਕੀਰਤਨ ਤੋਂ ਸ਼ੁਰੂਆਤ ਕਰੀਏ। ਇਹਨੂੰ ਗੱਲਬਾਤ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣ ਤੋਂ ਪਹਿਲਾਂ ਨਗਰ ਕੀਰਤਨ ਜਿਹੜਾ ਮੌਂਟਰੀਅਲ ਦਾ ਹੋਇਆ ਉਹ ਕਿਵੇਂ ਦਾ ਰਿਹਾ, ਕੀ ਉਹਦੇ ਵਿੱਚ ਮਾਹੌਲ ਬਣਿਆ ਹੋਇਆ ਸੀ, ਤੇ ਖਾਸ ਤੌਰ ਤੇ ਜਿਵੇਂ ਮੈਂ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੀ ਗੱਲ ਕੀਤੀ ਹੈ ਜਾਂ ਅਦਰਵਾਈਜ਼ ਜਿਹੜਾ ਪਿਛਲੇ ਸਾਰੇ ਸਮੇਂ ਦੇ ਦੌਰਾਨ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਕ ਸਿੱਖਾਂ ਦੇ ਪ੍ਰਤੀ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਵੀ ਜਿਹੜਾ ਨਾ ਪੱਖੀ ਰੁਝਾਨ ਦੇਖਣ ਨੂੰ ਮਿਲਿਆ। ਸੋ ਉਹ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ ਜਿਹੜਾ ਇਹ ਨਗਰ ਕੀਰਤਨ ਸੀ, ਕਿਵੇਂ ਦਾ ਉਹਦੇ ਵਿੱਚ ਮਾਹੌਲ ਰਿਹਾ ਤੇ ਕੀ ਉਹ ਸਾਰੇ ਪਾਰਟ ਦਾ ਜਿਹੜਾ ਪ੍ਰਭਾਵ ਸੀ ਉਹ ਦੇਖਣ ਨੂੰ ਮਿਲਿਆ? ਹਾਂ ਜੀ, ਨਗਰ ਕੀਰਤਨ ਗੁਰੂ ਸਾਹਿਬ ਦੀ ਛਤਰ ਅਗਵਾਈ ਦੇ ਵਿੱਚ, ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਵੱਡੇ ਇਕੱਠ ਦੇ ਰੂਪ ਵਿੱਚ ਸੰਗਤਾਂ ਇਕੱਤਰ ਹੋਈਆਂ। ਮੌਂਟਰੀਅਲ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਮੂਹ ਸੇਵਾਦਾਰ, ਸਮੂਹ ਜਥੇਬੰਦੀਆਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਨਾਲ ਦੀ ਨਾਲ ਜੋ ਰਾਜਨੀਤਿਕ ਪਾਰਟੀਆਂ, ਕੈਨੇਡਾ ਦੀਆਂ 3 ਪ੍ਰਮੁੱਖ ਪਾਰਟੀਆਂ, ਤਿੰਨਾਂ ਦੇ ਨੁਮਾਇੰਦੇ ਉੱਥੇ ਹਾਜ਼ਰ ਹੋਏ ਤੇ ਲੋਕਲ MLA, ਸਿਟੀ ਮੇਅਰ, ਪੁਲਿਸ ਚੀਫ, ਸਾਰਿਆਂ ਨੇ ਬਹੁਤ ਹੀ ਵਧੀਆ ਸਟੇਜੇ ਢੰਗ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਰੱਖੇ। ਸਿੰਘਾਂ ਦੀ ਚੜ੍ਹਦੀ ਕਲਾ ਦੀਆਂ ਜੋ ਹੈ ਹੀ ਉਹਦੇ ਬਾਰੇ ਜਾਣਕਾਰੀ ਦਿੱਤੀ ਤੇ ਹੋਰ ਸਿਟੀ ਬਾਰੇ ਜੋ ਸਿੱਖਾਂ ਨੇ ਕੈਨੇਡਾ ਦੇ ਵਿੱਚ ਜੋ ਯੋਗਦਾਨ ਪਾਇਆ ਉਹਦੇ ਵਿੱਚ ਬਹੁਤ ਚੰਗੀ ਤਰੀਕੇ ਨਾਲ ਉਹਨਾਂ ਨੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਜੀ ਸੰਤੋਖ ਸਿੰਘ ਜੀ, ਜਿਵੇਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਹਾਂ ਤੇ ਇਹਦੀ ਜਿਹੜੀ ਕੈਨੇਡਾ ਦੇ ਵਿੱਚੋਂ, ਆਸਟ੍ਰੇਲੀਆ ਦੇ ਵਿੱਚੋਂ ਹਾਲਾਂਕਿ ਸ਼ੁਰੂਆਤ ਹੋਈ ਸੀ, ਪਰ ਜਦੋਂ ਅਸੀਂ ਕੈਨੇਡਾ ਦੇ ਵਿੱਚੋਂ ਦੇਖਦੇ ਹਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਇੰਡੀਅਨ ਡਿਪਲੋਮੈਟਸ ਹੈਗੇ ਆ ਜਾਂ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ, ਉਹਨਾਂ ਨੂੰ ਬੈਨ ਕਰਨ ਦਾ ਜਾਂ ਉਹਨਾਂ ਨੂੰ ਸਟੇਜ ਨਾ ਦੇਣ ਦਾ ਜਿਹੜਾ ਇੱਕ ਫੈਸਲਾ ਸੀ ਉਹ ਗੁਰਦੁਆਰਾ ਸਾਹਿਬਾਨਾਂ ਵੱਲੋਂ ਲਿਆ ਗਿਆ ਸੀ। ਸੋ ਉਹਦਾ ਇੱਕ ਪ੍ਰਭਾਵ ਸੀਗਾ ਜਿਹੜਾ ਇੰਡੀਆ ਦੇ ਵਿੱਚ ਜਾਂ ਇੰਡੀਅਨ ਮੀਡੀਆ ਹੋਵੇ ਜਾਂ ਇੱਥੋਂ ਦੇ ਮੀਡੀਆ ਦੇ ਵੱਲੋਂ ਵੀ ਜਿਹੜੀਆਂ ਕਾਫੀ ਨੈਗੇਟਿਵ ਸਟੋਰੀਜ਼ ਸਿੱਖਾਂ ਦੇ ਪ੍ਰਤੀ ਕੀਤੀਆਂ ਗਈਆਂ ਸੀ, ਖਾਸ ਤੌਰ ਤੇ ਕੈਨੇਡੀਅਨ ਮੀਡੀਆ ਦੇ ਵਿੱਚ।
ਸੋ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੀ ਇਸ ਵਾਰ ਜਿਹੜੇ ਇੱਥੋਂ ਦੇ ਸਿਆਸਤਦਾਨ ਸੀ ਉਹਨਾਂ ਨੇ ਕੋਈ ਕਿਸੇ ਹਿਸਾਬ ਨਾਲ ਜਿਵੇਂ ਕਹਿੰਦੇ ਵੀ ਕੋਈ ਆਨਾਕਾਨੀ ਕੀਤੀ ਆਉਣ ਦੇ ਵਿੱਚ, ਜਾਂ ਕਿਸ ਹਿਸਾਬ ਦਾ ਜਿਵੇਂ ਤੁਸੀਂ ਉਹਨਾਂ ਦੇ ਵਰਤਾਰੇ ਦੇ ਵਿੱਚ ਕੋਈ ਤੁਹਾਨੂੰ ਤਬਦੀਲੀ ਦੇਖਣ ਨੂੰ ਮਿਲੀ? ਐਸੀ ਕੋਈ ਤਬਦੀਲੀ ਨਹੀਂ ਸਾਨੂੰ ਦੇਖਣ ਨੂੰ ਮਿਲੀ। ਜਿਸ ਤਰ੍ਹਾਂ ਪਹਿਲਾਂ ਪੋਲੀਟੀਸ਼ੀਅਨ ਆਉਂਦੇ ਸੀ ਉਸੇ ਹਿਸਾਬ ਨਾਲ ਸਾਡੇ ਕੋਲ ਇਸ ਟਾਈਮ ਵੀ ਆਪਣੇ ਜਸਟਿਨ ਟਰੂਡੋ ਦਾ ਮੈਸੇਜ, ਸਾਡੇ ਲੋਕਲ MP ਹੈ ਜੋ ਢਿੱਲੋਂ, NDP ਦੇ ਮੈਨੂੰ ਨਾਂ ਭੁੱਲ ਗਿਆ, ਉਹਨਾਂ ਦੇ MP ਵੀ ਆਏ, ਲੋਕਲ MNA, ਸਿਟੀ ਮੇਅਰ, ਪੁਲਿਸ ਚੀਫ, ਸਾਰਿਆਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਇਹਦੇ ਵਿੱਚ। ਹਾਂ, ਜੋ ਤੁਸੀਂ ਗੱਲ ਕੀਤੀ ਹੈ ਇਹਨਾਂ ਨੂੰ ਇੰਡੀਅਨ ਨੁਮਾਇੰਦਿਆਂ ਨੂੰ ਗੁਰੂ ਘਰਾਂ ਵਿੱਚ ਬੋਲਣ ਤੋਂ ਰੋਕਣ ਦੀ, ਇਹ ਭਾਈ ਸਾਹਿਬ ਕੋਈ ਇੱਕ ਸਿਰਫ ਦੁਹਰਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਵਿੱਚ 1984 ਤੋਂ ਜਦੋਂ ਇੰਡੀਅਨ ਫੌਜਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਕੀਤਾ, ਉਦੋਂ ਤੋਂ ਹੀ ਇਹਨਾਂ ਨੂੰ ਬੈਨ ਕੀਤਾ ਹੋਇਆ ਤੇ ਉਦੋਂ ਤੋਂ ਹੀ ਗੁਰਦੁਆਰਾ ਸਾਹਿਬ ਦੇ ਸਮੂਹ ਮੈਂਬਰ, ਸਮੂਹ ਸੰਗਤਾਂ ਇਹਨਾਂ ਤੇ ਤਿਰਛੀ ਨਜ਼ਰ ਰੱਖ ਰਹੀਆਂ। ਅਸੀਂ ਕਦੇ ਵੀ ਇਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਇਹ ਤੇ ਸਿਰਫ ਹੀ ਅਸੀਂ ਸੰਗਤਾਂ ਨੂੰ ਮੁੜ ਕੇ ਫਿਰ ਇੱਕ ਵਾਰੀ ਫਿਰ ਦੁਹਰਾ ਦਿੱਤਾ ਕਿ ਬਿਲਕੁਲ ਜੋ ਤੁਸੀਂ ਕੰਮ ਕਰਦੇ ਹੋ, ਗੁਰਦੁਆਰਾ ਸਾਹਿਬਾਨ ਦੇ ਵਿੱਚ ਲੜਾਈ ਝਗੜੇ ਕਰਾਉਂਦੇ ਹੋ। ਆ ਤਾਜ਼ਾ ਮਿਸਾਲ ਹੈ ਸਾਡੇ ਸਾਹਮਣੇ, ਜਸਟਿਨ ਟਰੂਡੋ ਸਾਹਿਬ ਗਏ ਆ, ਇੰਡੀਅਨ ਗਵਰਨਮੈਂਟ ਦਾ ਕਿਹੋ ਜਿਹਾ ਵਤੀਰਾ ਰਿਹਾ ਇਹ ਸਾਰੀ ਦੁਨੀਆ ਨੇ ਭਲੀ ਮਾਤ ਜਾਣ ਲਿਆ, ਦੇਖ ਲਿਆ, ਹੰਢਾ ਲਿਆ। ਇੱਕ ਪ੍ਰਾਈਮ ਮਿਨਿਸਟਰ 6 ਦਿਨ ਕੰਟਰੀ ਦੇ ਵਿੱਚ ਰਹੇ ਤੇ 7ਵੇਂ ਦਿਨ ਜਾ ਕੇ ਉਹਨੂੰ ਉੱਥੇ ਦਾ ਇੱਕ ਪ੍ਰਾਈਮ ਮਿਨਿਸਟਰ ਆ ਕੇ ਮਿਲੇ ਤੇ ਇੱਕ ਛੋਟੀ ਜਿਹੀ ਕੰਟਰੀ ਦਾ ਕੋਈ ਪ੍ਰਾਈਮ ਮਿਨਿਸਟਰ ਜਾਵੇ ਇੰਡੀਆ ਦੇ ਵਿੱਚ, ਮੋਦੀ ਹੋਣੀ 2 ਹਜ਼ਾਰ ਚੌੜ ਚੱਕ ਕੇ ਦੌੜੇ ਜਾਂਦੇ 에ਅਰਪੋਰਟ ਨੂੰ, ਕਿਉਂਕਿ ਜਸਟਿਨ ਟਰੂਡੋ ਵਾਲਾ ਜਿਹੜਾ ਇਹ ਹਿਊਮਨ ਰਾਈਟਸ ਦੇ ਵਾਸਤੇ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਪ੍ਰਾਈਮ ਮਿਨਿਸਟਰ ਜਾਣਿਆ ਜਾਂਦਾ ਹੈ। ਜਿੱਥੇ ਕਿਤੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਆ ਉੱਥੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ, ਸਾਡੀ ਸਮੂਹ ਗਵਰਨਮੈਂਟ, ਸਮੂਹ ਜਥੇਬੰਦੀਆਂ, ਸਮੂਹ ਆਪਣੀਆਂ ਰਾਜਨੀਤਿਕ ਪਾਰਟੀਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ। ਇਸ ਕਰਕੇ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਇਹ ਚੀਜ਼ਾਂ ਭਾਉਂਦੀਆਂ ਨਹੀਂ। ਉਹਨਾਂ ਦੇ ਮੱਦੇਨਜ਼ਰ ਰੱਖਦਿਆਂ ਕੁਛ ਇੱਕ ਮੀਡੀਆ ਕੈਨੇਡਾ ਦੇ ਵਿੱਚ ਵੀ ਇੰਡੀਆ ਗਵਰਨਮੈਂਟ ਦੇ ਇਨਫਲੂਐਂਸ ਥੱਲੇ ਆ ਕੇ ਸਿੱਖਾਂ ਦੇ ਵਿਰੁੱਧ ਬਿਆਨਬਾਜ਼ੀ ਕਰਦਾ, ਪਰ ਸਿੱਖ ਬੜੇ ਸੁਚੇਤ ਨੇ, ਰਾਈਟ ਵੀ ਉਹਨਾਂ ਦਾ ਸੁਚੱਜੇ ਢੰਗ ਨਾਲ ਬਿਆਨ ਦੇ ਕੇ ਉਹਨਾਂ ਨੂੰ ਕਰੈਕਟ ਕਰਦੇ ਨੇ। ਜੀ ਹਾਂਜੀ ਭਾਈ ਸਾਹਿਬ ਜੀ। ਜੀ ਸੰਤੋਖ ਸਿੰਘ ਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਇਸ ਜਿਹੜਾ ਇਹ ਨਗਰ ਕੀਰਤਨ ਹੋਇਆ ਖਾਸ ਤੌਰ ਤੇ ਮੌਂਟਰੀਅਲ ਦੇ ਵਿੱਚ, ਇਹਦੇ ਵਿੱਚੋਂ ਸਿੱਖ ਸੰਗਤਾਂ ਦੇ ਲਈ ਕੀ ਸੰਦੇਸ਼, ਕੀ ਮੈਸੇਜ ਉੱਭਰ ਕੇ ਜਿਹੜਾ ਹੈਗਾ ਉਹ ਸਾਹਮਣੇ ਆਇਆ? ਕੋਈ ਮਤੇ ਪੜ੍ਹੇ ਗਏ ਹੋਣ ਨਗਰ ਕੀਰਤਨ ਦੇ ਦੌਰਾਨ ਜਾਂ ਅੰਤ ਦੇ ਵਿੱਚ, ਜਾਂ ਕੀ ਮੈਸੇਜ, ਕੀ ਸੰਦੇਸ਼ ਜਿਹੜਾ ਹੈਗਾ ਉਹ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਮਿਲਿਆ? ਹਾਂਜੀ, ਇਸ ਨਗਰ ਕੀਰਤਨ ਦੇ ਦੌਰਾਨ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦੱਸੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਨਾ ਕੀਤੀ ਗਈ। ਗੁਰੂ ਸਾਹਿਬ ਜੀ ਦੇ ਦੱਸੇ ਹੋਏ ਉਪਦੇਸ਼ ਸੰਗਤਾਂ ਨੂੰ ਵਾਰ-ਵਾਰ ਪੜ੍ਹ ਕੇ ਸੁਣਾਏ ਗਏ। ਸਮੂਹ ਖਾਲਸਾ ਪੰਥ ਕਿਸ ਮਕਸਦ ਵਾਸਤੇ ਸਾਜਿਆ ਗਿਆ ਉਹ ਸਾਰੀ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਖਾਲਸਾ ਪੰਥ ਦੁਨੀਆ ਦੇ ਵਿੱਚ ਕਿਤੇ ਵੀ ਜ਼ੁਲਮ ਹੋਵੇ, ਗੁਰੂ ਸਾਹਿਬ ਜੀ ਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਖਾਲਸਾ ਪੰਥ ਨੂੰ ਸਾਜਿਆ ਜੀ। ਅੱਜ ਜੇ ਪੰਜਾਬ ਦੇ ਖਿੱਤੇ ਵਿੱਚ ਇੰਡੀਆ ਗਵਰਨਮੈਂਟ ਸਿੱਖਾਂ ਤੇ ਜ਼ੁਲਮ ਕਰ ਰਹੀ ਆ ਤਾਂ ਖਾਲਸੇ ਦਾ ਪਰਮ ਧਰਮ ਬਣਦਾ ਕਿ ਉਸ ਜ਼ੁਲਮ ਨੂੰ ਨੱਥ ਪਾਵੇ। ਇਹਦੇ ਸੰਬੰਧੀ ਵਾਰ-ਵਾਰ ਸਟੇਜ ਦੇ ਉੱਤੋਂ ਵੱਖ-ਵੱਖ ਬੁਲਾਰਿਆਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਨੇ, ਹੋਰ ਸਮੂਹ ਜਿੰਨੇ ਮੈਂਬਰ ਸਾਹਿਬਾਨ ਸਨ, ਹੋਰ ਦੂਰੋਂ ਨੇੜੋਂ ਜਿੰਨੀ ਵੀ ਸੰਗਤ, ਬੜੀ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇਸ ਟਾਈਮ ਇਸ ਵਾਰੀ ਮੌਂਟਰੀਅਲ ਸਾਹਿਬ ਪਹੁੰਚੀ। ਟੋਰਾਂਟੋ, ਨਿਊਯਾਰਕ, ਆਟਵਾ, ਹੋਰ ਵੱਖ-ਵੱਖ ਸ਼ਹਿਰਾਂ ਤੋਂ, ਇੰਡੀਆਨਾ ਤੋਂ, ਸ਼ਿਕਾਗੋ ਤੋਂ ਦੇਖਣ ਨੂੰ ਮਿਲ ਰਿਹਾ ਸੀ ਕਿ ਬਹੁਤ ਵੱਡਾ ਇਕੱਠ ਸੀ, ਜਿਹਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਦਿੱਤਾ ਗਿਆ। ਭੈ ਕਾਹੂ ਕੋ ਦੇਤ ਹੈ ਨਾ ਭੈ ਮਾਨਤ ਆਣ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ ਜੀ। ਜੇ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਤਾਂ ਉਸਨੇ ਨਾ ਜ਼ੁਲਮ ਸਹਿਣਾ ਹੈ ਤੇ ਨਾ ਜ਼ੁਲਮ ਕਰਨਾ ਹੈ। ਇਹਦੇ ਸੰਬੰਧ ਵਿੱਚ ਹਮੇਸ਼ਾ ਹੀ ਵੱਧ ਚੜ ਕੇ ਵਿਚਾਰਾਂ ਹੋਈਆਂ। ਹੋ ਰਹੇ ਪੰਜਾਬ ਦੇ ਵਿੱਚ ਜ਼ੁਲਮ ਨੂੰ ਠੱਲ ਪਾਉਣ ਲਈ ਤੇ ਪੰਜਾਬ ਨੂੰ ਇੰਡੀਆ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਕੇ ਖਾਲਸਾ ਰਾਜ ਕਾਇਮ ਕਰਨ ਲਈ ਪੂਰੇ ਉੱਥੇ ਵਾਅਦੇ ਕੀਤੇ ਗਏ। ਸੰਗਤਾਂ ਨੇ ਦੋਨੇ ਹੱਥ ਖੜੇ ਕਰ ਕਰਕੇ ਜੈਕਾਰੇ ਛੱਡੇ ਔਰ ਅਹਿਦ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਜਿੰਨਾ ਚਿਰ ਤੱਕ
ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ, ਖਾਲਸਾ ਹਲੀਮੀ ਰਾਜ ਪੈਦਾ ਨਹੀਂ ਕਰ ਦਿੰਦੇ, ਉਹਨਾਂ ਚਿਰ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ। ਇਹ ਦੇਖਣ ਨੂੰ ਬੜਾ ਹੀ ਵਧੀਆ ਮੌਕਾ ਸੀ। ਸੰਗਤਾਂ ਦਾ ਸਮੂਹ, ਸੰਗਤਾਂ ਦਾ ਇਕੱਠ, ਐਡਾ ਵੱਡਾ ਇਕੱਠ ਜਿਹਦੇ ਵਿੱਚ ਹਰ ਇੱਕ ਬੱਚਾ ਜ਼ੁਲਮ ਨੂੰ ਠੱਲ ਪਾਉਣ ਲਈ ਤਤਪਰ ਹੋਇਆ ਬੈਠਾ ਸੀ। ਜੀ ਭਾਈ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਖਾਲਿਸਤਾਨ ਦੀ ਵੱਖਰੇ ਸਿੱਖ ਰਾਜ ਦੀ, ਤਾਂ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਨੈਗੇਟਿਵਿਟੀ ਹੋਈ ਹੈ, ਭਾਵੇਂ ਉਹ ਮੀਡੀਆ ਦੇ ਵਿੱਚੋਂ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ, ਤਾਂ ਕਿ ਜਿਹੜੀ ਕੈਨੇਡਾ ਦੇ ਵਿੱਚ ਨੌਜਵਾਨ ਪੀੜ੍ਹੀ ਹੈਗੀ ਹੈ ਉਹਦੇ 'ਤੇ ਕਿਵੇਂ ਦਾ ਪ੍ਰਭਾਵ ਇਸ ਵਾਰ ਦੇਖਣ ਨੂੰ ਮਿਲਿਆ? ਕਿ ਉਹਨਾਂ ਨੇ ਉਸੇ ਉਤਸ਼ਾਹ ਦੇ ਨਾਲ ਨਗਰ ਕੀਰਤਨਾਂ ਦੇ ਵਿੱਚ ਜਿਹੜਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈਗਾ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਖਾਲਿਸਤਾਨ ਦੀ ਜਿਹੜੀ ਆਵਾਜ਼ ਹੈਗੀ ਹੈ ਉਸੇ ਤਰ੍ਹਾਂ ਬੁਲੰਦ ਕੀਤੀ ਹੈ, ਜਾਂ ਜਿਹੜਾ ਇਹ ਨੈਗੇਟਿਵਿਟੀ ਵਾਲਾ ਪਾਰਟ ਸੀਗਾ, ਨਾ ਪੱਖੀ ਰੁਝਾਨ ਸੀ, ਇਹਦਾ ਕੋਈ ਅਸਰ ਜਾਂ ਪ੍ਰਭਾਵ ਦੇਖਣ ਨੂੰ ਮਿਲਿਆ? ਇਹ ਮੈਂ ਭਾਈ ਸਾਹਿਬ ਜੀ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ, ਸਮੂਹ ਸੰਗਤਾਂ ਨੂੰ, ਪਹਿਲਾ ਨਗਰ ਕੀਰਤਨ, ਸਭ ਤੋਂ ਵੱਡਾ ਨਗਰ ਕੀਰਤਨ BC ਦੇ ਵਿੱਚ, ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ, ਖਾਸ ਕਰਕੇ ਦਸ਼ਮੇਸ਼ ਦਰਬਾਰ ਦੇ ਵੱਲੋਂ ਕੱਢਿਆ ਗਿਆ, ਜਿਹਦੇ ਵਿੱਚ ਤਕਰੀਬਨ 5 ਲੱਖ ਦਾ ਇਕੱਠ ਸੀ ਜੀ। ਉਸ ਠਾਠਾ ਮਾਰ ਦੇ 5 ਲੱਖ ਦੇ ਇਕੱਠ ਵਿੱਚ ਸਮੂਹ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਹੱਥਾਂ ਦੇ ਵਿੱਚ ਤਖਤੀਆਂ ਪੜ੍ਹ ਕੇ ਖਾਲਿਸਤਾਨ ਦੇ ਨਾਅਰੇ, ਖਾਲਿਸਤਾਨ ਦਾ ਲਿਟਰੇਚਰ, ਸਾਡੀ ਨੌਜਵਾਨ ਪੀੜ੍ਹੀ ਬੜੀ ਜਾਗਰੂਕ ਹੋ ਚੁੱਕੀ ਆ, ਬੜੀ ਸਿਆਣੀ ਆ, ਪੜ੍ਹ ਲਿਖ ਚੁੱਕੀ ਆ, ਬੜੇ ਸਿੱਧੇ ਢੰਗ ਦੇ ਨਾਲ ਉਹ ਇਸ ਚੀਜ਼ ਨੂੰ ਦੁਨੀਆ ਦੇ ਵਿੱਚ ਪੇਸ਼ ਕਰ ਰਹੀ ਆ। ਸਾਨੂੰ ਖਾਲਿਸਤਾਨ ਕਿਉਂ ਚਾਹੀਦਾ ਹੈ, ਅਸੀਂ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਕਿਸ ਤਰ੍ਹਾਂ ਇੰਡੀਆ ਗਵਰਨਮੈਂਟ ਸਿੱਖਾਂ ਦੇ ਰਾਈਟਸ ਨੂੰ ਵਾਇਲੇਟ ਕਰਕੇ ਉੱਥੇ ਦਹਿਸ਼ਤ ਦਾ ਰਾਜ ਪੈਦਾ ਕਰ ਰਹੀ ਆ। ਜਦੋਂ ਇਹ ਜਾਣਕਾਰੀ ਲੋਕਾਂ ਦੇ ਮੀਡੀਆ ਤੱਕ ਪਹੁੰਚਦੀ ਸੀ ਤਾਂ ਲੋਕੀ ਉਹਨੂੰ ਜਾਣਨ ਵਾਸਤੇ ਹੋਰ ਬੜੇ ਉਤਸ਼ਾਹ ਹੋਏ। ਉਹ ਤੋਂ ਬਾਅਦ ਸੈਕੰਡ ਚਾਂਸ ਮਿਲਿਆ ਮੈਨੂੰ ਟੋਰਾਂਟੋ ਦੇ ਨਗਰ ਕੀਰਤਨ ਵਿੱਚ ਜਾਣ ਦਾ, ਉੱਥੇ ਦਾਸ ਨੂੰ ਬੋਲਣ ਦਾ ਮੌਕਾ ਵੀ ਮਿਲਿਆ, ਸਰੀ ਵਿੱਚ ਵੀ ਬੋਲਣ ਦਾ ਮੌਕਾ ਮਿਲਿਆ, ਸੰਗਤਾਂ ਨਾਲ ਵਿਚਾਰ ਕਰਨ ਦਾ ਮੌਕਾ ਵੀ ਮਿਲਿਆ, ਸੰਗਤਾਂ ਦੇ ਵਿੱਚ ਵਿਚਰੇ ਵੀ। ਜੋ ਇਸ ਵਾਰ ਏਡਾ ਵੱਡਾ ਉਤਸ਼ਾਹ ਨੌਜਵਾਨ ਪੀੜ੍ਹੀ ਦੇ ਵਿੱਚ ਹੈ, ਹੁਣ ਅਸੀਂ ਤੇ ਕਹਿਣਾ ਪਊਗਾ ਕਿ ਹੁਣ ਢਲਦੇ ਜਾਂਦੇ ਪਏ ਆ, ਤੇ ਨੌਜਵਾਨ ਪੀੜ੍ਹੀ ਨੇ ਉਹ ਨਿਸ਼ਾਨ ਸਾਹਿਬ ਹੱਥਾਂ 'ਚ ਫੜ ਕੇ ਉਸ ਆਵਾਜ਼ ਨੂੰ ਬੁਲੰਦ ਕਰ ਦਿੱਤਾ ਤੇ ਅਸੀਂ ਖਾਲਸਾ ਰਾਜ ਨੂੰ ਜ਼ਰੂਰ ਕਾਇਮ ਕਰਾਂਗੇ, ਜਿੰਨਾ ਚਿਰ ਕਾਇਮ ਨਹੀਂ ਹੋ ਜਾਂਦਾ। ਕਿਉਂਕਿ ਸਟੇਟ ਦਾ ਰਾਜ ਇੰਡੀਆ ਦੇ ਵਿੱਚ, ਉੱਥੇ ਗੁੰਡਾ ਰਾਜ ਚੱਲਣ ਰਿਹਾ, ਉੱਥੇ ਟੈਰਰਿਜ਼ਮ ਹੋ ਰਿਹਾ, ਸਿੱਖਾਂ ਨਾਲ ਵਧੀਕੀਆਂ ਹੋ ਰਹੀਆਂ ਆਏ ਦਿਨ, ਭਾਵੇਂ ਪਾਣੀਆਂ ਦੇ ਮੁੱਦੇ ਦੇ, ਭਾਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸਿੱਖ ਬੀਬੀਆਂ ਦੀ ਬੇਅਦਬੀ, ਬਾਹਰੋਂ ਗਏ ਸਿੱਖਾਂ ਦੇ ਝੂਠੇ ਕੇਸ ਪਾ ਕੇ ਤੱਕਿਆ ਜਾ ਰਿਹਾ, ਉਹਨਾਂ ਦੇ ਪੇਰੈਂਟਸ ਨੂੰ ਫੜ ਕੇ ਫਿਰ ਉਸੇ 100 ਸਾਲ ਦੇ ਪਹਿਲਾਂ ਤਰ੍ਹਾਂ ਉਹਨਾਂ ਤੇ ਜੁਰਮ ਕੀਤਾ ਜਾ ਰਿਹਾ। ਇਹ ਸਾਰਾ ਕੁਝ ਜਿਸ ਵੇਲੇ ਆਪਣੇ ਬੱਚੇ ਜਾਣਦੇ ਆ ਵੀ ਆਹ ਟ੍ਰੀਟਮੈਂਟ ਸਾਡੇ ਨਾਲ ਹੋ ਰਹੀ ਹੈ ਉਸ ਦੇਸ਼ ਦੇ ਵਿੱਚ, ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ, ਬਹੁਤ ਹੀ ਜੋਸ਼ ਦੇ ਨਾਲ, ਸਿਆਣਪ ਦੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਆ ਔਰ ਮੀਡੀਆ ਥਰੂ ਇਹਨੂੰ ਦੁਨੀਆ ਦੇ ਵਿੱਚ ਪ੍ਰਚੰਡ ਕਰ ਰਹੇ ਆ, ਲੋਕਾਂ ਨੂੰ ਦੱਸ ਰਹੇ ਆ ਕਿ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ ਹੈ ਜੀ। ਸੰਤੋਖ ਸਿੰਘ ਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਇਸ ਪਾਰਟ ਦੇ ਨਾਲ, ਖਾਸ ਤੌਰ ਤੇ ਜਿਹੜੀ ਐਕਟਿਵ ਪੋਲਿਟਿਕਸ ਹੈਗੀ ਹੈ ਮੁੱਖ ਧਾਰਾ ਦੇ ਵਿੱਚ, ਉਹਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਭਾਵੇਂ ਉਹ ਸਾਡੇ ਜਿਹੜੇ ਸਿੱਖ ਜਿਹੜੇ ਨੁਮਾਇੰਦੇ ਹੈਗੇ ਆ ਉਹ ਕਿਵੇਂ ਕੈਨੇਡੀਅਨ ਐਕਟਿਵ ਪੋਲਿਟਿਕਸ ਦੇ ਵਿੱਚ ਸ਼ਾਮਲ ਹੋਏ ਆ, ਉਹਦੇ ਵਿੱਚ ਸਾਡੇ ਕੋਲ ਜਗਮੀਤ ਸਿੰਘ ਦੀ ਇੱਕ ਉਦਾਹਰਨ ਨੌਜਵਾਨ ਦੀ ਹੈਗੀ ਹੈ। ਸੋ ਇਸ ਹਵਾਲੇ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੇ ਨੌਜਵਾਨ ਨੇ ਉਹ ਪੋਲਿਟਿਕਸ ਦੇ ਵਿੱਚ ਨੂੰ ਜਾ ਰਹੇ ਆ ਤੇ ਉਹਨਾਂ ਦਾ ਰੁਝਾਨ ਕੀ ਹੈਗਾ ਓਵਰਆਲ ਕੈਨੇਡਾ ਦੇ ਵਿੱਚ? ਉਹਨਾਂ ਨੌਜਵਾਨਾਂ ਦਾ ਬਹੁਤ ਵਧੀਆ ਰੁਝਾਨ ਹੈ, ਉਹ ਸਿੱਖੀ ਅਸੂਲਾਂ ਨੂੰ ਫੋਲੋ ਕਰਦੇ ਹਨ, ਸਿੱਖੀ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਸਿਧਾਂਤ ਆਪਣਾ ਜੀਵਨ ਬਤੀਤ ਕਰਦੇ ਹਨ। ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ, ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਜੋ ਸਾਡੇ ਪਹਿਲੇ MP ਸਨ ਜੀ, ਉਹਨਾਂ ਦੀ ਲੜਕੀ MNA ਹੈ ਲਿਬਰਲ ਪਾਰਟੀ ਤੋਂ ontario ਦੇ ਵਿੱਚ। ਉਸ ਬੱਚੀ ਨੇ ਪਹਿਲਾਂ ਇਹ ਮਤਾ ਜੈਨੋਸਾਈਡ ਦਾ ਰੱਖਿਆ ਪਾਰਲੀਮੈਂਟ ਦੇ ਵਿੱਚ। ਉਹ ਬੱਚੀ ਇੱਧਰ ਦੀ ਬੋਰਨ ਆ, ਉਸ ਬੱਚੀ ਨੇ ਪਾਰਲੀਮੈਂਟ ਦੇ ਵਿੱਚ ਪਹਿਲਾਂ ਜਗਮੀਤ ਸਿੰਘ ਨੇ ਵੀ ਰੱਖਿਆ ਸੀ, ਉਹ ਤੋਂ ਬਾਅਦ ਜਦੋਂ ਇਹਨੂੰ ਸਫਲਤਾ ਮਿਲੀ ਤਾਂ ਉਸ ਬੱਚੀ ਨੇ ਮੱਲੀ ਸਾਹਿਬ ਦੀ ਲੜਕੀ ਨੇ ਇਹ ਮਤਾ ਰੱਖਿਆ ਤਾਂ ਉਹ ਮਤਾ ਪਾਸ ਕੀਤਾ ਗਿਆ ਜੈਨੋਸਾਈਡ ਦਾ। ਉਹ ਇਹ ਦੇਖਣ ਨੂੰ ਮਿਲਦਾ ਕਿ ਬੱਚੇ ਕਿੰਨੇ ਅੰਦਰੋਂ ਕਨੈਕਟਡ ਨੇ ਸਿੱਖ ਰਾਈਟਸ ਦੇ ਨਾਲ, ਖਾਲਿਸਤਾਨ ਦੇ ਨਾਲ, ਜੋ ਪਿੱਛੇ ਪੰਜਾਬ ਦੇ ਵਿੱਚ ਹਿਊਮਨ ਰਾਈਟ ਵਾਇਲੇਸ਼ਨ ਹੋ ਰਿਹਾ ਹੈਗਾ ਉਹਦੇ ਨਾਲ ਕਿੰਨੇ ਕੰਸਰਨ ਨੇ, ਉਹ ਦੁਨੀਆ ਨੂੰ ਦੱਸ ਰਹੇ ਨੇ।
ਬਹੁਤ ਹੀ ਚੰਗੇ ਤਰੀਕੇ ਦੇ ਨਾਲ ਪੜ੍ਹੇ ਹੋਏ ਸੋਝੇ ਹੋਏ ਜਵਾਨ ਨੇ। ਭਾਈ ਸਾਹਿਬ ਜੀ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜੀ ਇੰਡੀਆ ਗਵਰਨਮੈਂਟ ਇਸ ਗੱਲ ਤੋਂ ਜ਼ਿਆਦਾ ਤੜਫ ਰਹੀ ਆ ਕਿ ਚਲੋ ਅਸੀਂ ਤੇ ਬਜ਼ੁਰਗ ਹੁਣ ਦੂਜੇ ਪਾਸੇ ਨੂੰ ਤੁਰੇ ਹੋਏ ਆ, ਇਹਨਾਂ ਦੇ ਬੱਚੇ ਵੀ ਉਸ ਮੂਵਮੈਂਟ ਨੂੰ ਅੱਗੇ ਬੜੇ ਚੰਗੇ ਤਰੀਕੇ ਨਾਲ ਪ੍ਰਚੰਡ ਕਰ ਰਹੇ ਨੇ। ਇਹਨਾਂ ਬੱਚਿਆਂ ਦੀ, ਇਹਨਾਂ ਨੌਜਵਾਨਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਇੰਡੀਆ ਗਵਰਨਮੈਂਟ ਜ਼ਿਆਦਾ ਤੜਫ ਰਹੀ ਆ। ਇਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮੂਵਮੈਂਟ ਖਤਮ ਨਹੀਂ ਹੋਈ, ਇਹ ਅੱਗੇ ਨੂੰ ਪ੍ਰਚੰਡ ਹੋ ਗਈ ਆ। ਇਹ ਦਿਨ ਦੂਰ ਨਹੀਂ ਕਿ ਜਦੋਂ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰਕੇ ਖਾਲਸਾ ਨੂੰ ਆਜ਼ਾਦ ਕਰਾ ਲਵਾਂਗੇ। ਜੀ ਭਾਈ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੰਡੀਅਨ ਗਵਰਨਮੈਂਟ ਵੱਲੋਂ ਜਿਹੜੇ ਹੈਗੀਆਂ ਨੇ ਇਸ ਹਿਸਾਬ ਨਾਲ ਇਹਨੂੰ ਕਾਊਂਟਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਸੀਂ ਰੀਸੈਂਟਲੀ ਦੇਖਿਆ ਕਿ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਕੋਲ ਆਫੀਸ਼ੀਅਲੀ ਇਸ ਗੱਲ ਦਾ ਪ੍ਰੋਟੈਸਟ ਕੀਤਾ ਕਿ ਤੁਸੀਂ ਫਰੀडम ਆਫ ਸਪੀਚ ਦੇ ਨਾਂ ਥੱਲੇ ਉਹਨਾਂ ਲੋਕਾਂ ਨੂੰ ਟੈਰਰਿਜ਼ਮ ਨੂੰ ਗਲੋਰੀਫਾਈ ਕਰਨ ਦੀ ਇਜਾਜ਼ਤ ਦੇ ਰਹੇ ਹੋ। ਉਹ ਲੋਕ ਨੇ ਜਿਹੜੇ ਉਹ ਫਰੀडम ਆਫ ਸਪੀਚ ਦੇ ਨਾਂ ਥੱਲੇ ਉਹ ਅੱਤਵਾਦ ਨੂੰ बढ़ावा ਦੇ ਰਹੇ ਨੇ, ਅੱਤਵਾਦ ਨੂੰ ਸ਼ਹਿ ਦੇ ਰਹੇ ਨੇ। ਇਹਦਾ ਜਿਹੜਾ ਜਵਾਬ ਹੈਗਾ ਉਹ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਸਾਹਿਬਾਨ ਨੇ, ਉਹ ਕਿਸ ਹਿਸਾਬ ਨਾਲ ਇਹਦੇ ਜਵਾਬ ਦੇ ਵਿੱਚ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸੀਂ ਉਮੀਦ ਕਰ ਸਕਦੇ ਹਾਂ? ਹਾਂਜੀ ਭਾਈ ਸਾਹਿਬ ਜੀ, ਇਹ ਸੰਬੰਧ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਕੈਨੇਡਾ ਦੀ ਗਵਰਨਮੈਂਟ ਨੂੰ ਪਤਾ ਹੈ ਕਿ ਆਜ਼ਾਦੀ ਨਾਲ ਜੀਣਾ ਹਰ ਇੱਕ ਇਨਸਾਨ ਦਾ ਹੱਕ ਹੈ। ਕੈਨੇਡਾ ਦੇ ਵਿੱਚ ਇੱਕ ਸੂਬਾ ਹੈ, ਉਸ ਸੂਬੇ ਦੇ ਵਿੱਚ ਮੈਂ ਵੀ ਰਹਿੰਦਾ ਹਾਂ, ਕਿਬਕ ਦੇ ਲੋਕ ਕੈਨੇਡਾ ਦੇ ਨਾਲੋਂ ਅਲੱਗ ਹੋਣਾ ਚਾਹੁੰਦੇ ਨੇ। ਇੱਥੇ ਕਈ ਵਾਰੀ ਰੈਫਰੈਂਡਮ ਹੋ ਚੁੱਕਿਆ, ਕਈ ਵਾਰੀ ਸੰਘਰਸ਼ ਵੀ ਹੋਇਆ ਹੈਗਾ, ਪਰ ਕੈਨੇਡਾ ਗਵਰਨਮੈਂਟ ਕਦੇ ਵੀ ਆਪਣੇ ਸਿਟੀਜ਼ਨਾਂ ਨੂੰ, ਉਹਨਾਂ ਦੇ ਰਾਈਟਸ ਨੂੰ ਕਦੇ ਵੀ ਵਾਇਲੇਸ਼ਨ ਨਹੀਂ ਕਰਦੀ। ਉਹਨਾਂ ਨੂੰ ਬੋਲਣ ਦੀ ਖੁੱਲ੍ਹ ਹੈਗੀ ਆ, ਉਹਨਾਂ ਨੂੰ ਆਪਣਾ ਕਿਬਕ ਆਜ਼ਾਦ ਦੇਸ਼ ਮੰਗਣ ਦੀ ਖੁੱਲ੍ਹ ਹੈਗੀ ਆ। ਉਹ ਕਦੇ ਵੀ ਇਹ ਨਹੀਂ ਕਹਿੰਦੇ ਕਿ ਜੇ ਕਿਬਕ ਕੋਈ ਆਜ਼ਾਦ ਦੇਸ਼ ਮੰਗਦਾ ਤਾਂ ਉਹ ਟੈਰਰਿਸਟ ਹੈ, ਉਹ ਗਲਤ ਕੰਮ ਕਰ ਰਿਹਾ ਹੈ। ਤੇ ਇਸ ਕਰਕੇ ਜਿਸੇ ਇਹੋ ਜਿਹੀ ਹਾਸੋਹੀਣੀ ਗੱਲ ਇੰਡੀਆ ਵਾਲੇ ਕਰਦੇ ਆ ਵੀ ਕੈਨੇਡਾ ਦੇ ਵਿੱਚ ਫਰੀडम ਆਫ ਸਪੀਚ ਨੂੰ ਤੁਹਾਨੂੰ ਰੋਕ ਦੇਣਾ ਚਾਹੀਦਾ ਹੈ, ਤਾਂ ਕੈਨੇਡਾ ਗਵਰਨਮੈਂਟ ਕਿਸ ਤਰ੍ਹਾਂ ਰੋਕੇਗੀ? ਕਿਬਕ ਵਾਲੇ ਤਾਂ ਆਪ ਆਪਣਾ ਦੇਸ਼ ਮੰਗਦੇ ਆ ਔਰ ਕੈਨੇਡਾ ਕਹਿੰਦਾ ਕੋਈ ਗੱਲ ਨਹੀਂ, ਜੇ ਤੁਹਾਡੇ 51% ਤੁਹਾਡੇ ਲੋਕ ਚਾਹੁੰਦੇ ਤਾਂ ਅਸੀਂ ਤੁਹਾਨੂੰ ਆਜ਼ਾਦ ਕਰ ਸਕਦੇ ਹਾਂ ਜੀ। ਉਹਨਾਂ ਦੀ ਰਾਇਸ਼ੁਮਾਰੀ 49.5 ਤੱਕ ਰਹਿ ਗਈ, ਨਹੀਂ ਹੋ ਸਕੇ ਜੀ। ਤੇ ਜਿੱਥੇ ਤੱਕ ਆਪਣੇ ਸਿੱਖ ਜਥੇਬੰਦੀਆਂ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਤੁਸੀਂ ਕੀਤੀ ਆ, ਉਹ ਬੜੇ ਸੱਜੇ ਢੰਗ ਨਾਲ ਹਰ ਥਾਂ ਉਹਨਾਂ ਐਗਜ਼ਾਮਪਲਾਂ ਨੂੰ ਦੇ ਕੇ ਦੱਸ ਕੇ ਦੁਨੀਆ ਨੂੰ, ਮੀਡੀਆ ਨੂੰ ਪੁੱਛ ਰਿਹਾ ਕਿ ਆਹ ਹਾਲਾਤ ਨੇ ਇੰਡੀਆ ਗਵਰਨਮੈਂਟ ਦੇ, ਜਿਹੜੇ ਬਾਰ-ਬਾਰ ਆਪਣੇ ਹੱਕ ਮੰਗਣ ਵਾਲਿਆਂ ਨੂੰ ਵੀ ਟੈਰਰਿਸਟ ਕਹਿ ਰਹੇ ਨੇ, ਆਪਣੇ ਹੱਕ ਮੰਗਣ ਵਾਲਿਆਂ ਨੂੰ ਵੀ ਅੱਤਵਾਦੀ ਕਹਿ ਕੇ ਅੰਦਰ ਧੱਕ ਰਹੇ ਆ, ਔਰ ਦੂਜੀਆਂ ਇਨਸਾਫ ਪਸੰਦ ਸਰਕਾਰਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਹੱਕ ਮੰਗਣ ਵਾਲਿਆਂ ਨੂੰ, ਸੱਚ ਬੋਲਣ ਵਾਲਿਆਂ ਨੂੰ ਬੰਦ ਕਰ ਦਿਓ। ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਇੰਡੀਆ ਗਵਰਨਮੈਂਟ ਦੀ ਨੀਤੀ ਕੀ ਆ। ਕੈਨੇਡੀਅਨ ਪੋਲੀਟੀਸ਼ੀਅਨ ਇਸ ਚੀਜ਼ ਤੋਂ ਹੱਸਦੇ ਨੇ ਵੀ ਆਹ ਕੁਝ ਹੋ ਰਿਹਾ ਉੱਥੇ ਇੰਡੀਆ ਦੇ ਵਿੱਚ। ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਅਮਰੀਕਾ ਤੋਂ ਪਿੱਛੇ ਇੱਕ ਵਕਤ ਚੱਲਿਆ ਸੀ ਇੰਡੀਆ ਦੇ ਵਿੱਚ, ਆਪਣੇ ਧਾਰਮਿਕ ਤੌਰ ਤੇ ਇਸਾਈਆਂ ਦਾ ਸੀ, ਤੇ ਉਹਨੂੰ 3 ਵਾਰੀ ਵੀਜ਼ਾ ਨਹੀਂ ਦਿੱਤਾ ਹੈਗਾ ਇਹਨਾਂ ਨੇ, ਕਿ ਸਿਰਫ ਉਹ ਜਾ ਕੇ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕੀ ਵਾਇਲੇਸ਼ਨ ਹੋ ਰਹੀ ਹੈਗੀ ਆ। 3 ਦਫਾ, ਮੈਨੂੰ ਨਾ ਭੁੱਲ ਗਿਆ ਉਸ ਵਕਤ ਦਾ ਕੀ ਸੀ, ਤੁਹਾਡੇ USA ਤੋਂ ਜਾਣਾ ਸੀ ਉਹਨਾਂ ਨੇ, 3 ਦਫਾ ਉਹਨਾਂ ਨੂੰ ਜਾਣ ਨਹੀਂ ਦਿੱਤਾ ਹੈਗਾ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਇੱਕ ਵਫਦ ਸੀਗਾ ਜਿਹੜਾ ਉੱਥੇ ਜਾਣਾ ਚਾਹੁੰਦਾ ਸੀ ਜੀ। ਬਿਲਕੁਲ ਹਾਂਜੀ ਭਾਈ ਸਾਹਿਬ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਇਸ ਨਾਪੱਖੀ ਰੁਝਾਨ ਦੀ ਜਿਹੜਾ ਕਿ ਮੀਡੀਆ ਦੇ ਵਿੱਚ ਵੀ ਕਾਫੀ ਪ੍ਰਚਲਿਤ ਕੀਤਾ ਜਾਂਦਾ ਹੈ, ਤਾਂ ਇਹਦਾ ਜਿਹੜਾ ਅਸਰ ਹੈਗਾ ਉਹ ਪ੍ਰੋਪੇਗੈਂਡਾ ਦੇ ਨਾਂ ਥੱਲੇ ਹੋਵੇ, ਉਹ ਲੋਕਾਂ ਤੇ ਸਾਡੀ ਜਿਹੜੀ ਸਿੱਖ ਸੰਗਤ ਹੈਗੀ ਹੈ ਉਹਦੇ ਤੇ ਵੀ ਦੇਖਣ ਨੂੰ ਮਿਲਦਾ। ਤੇ ਉਹਦੇ ਵਿੱਚੋਂ ਫਿਰ ਸਵਾਲ ਵੀ ਪੁੱਛੇ ਜਾਂਦੇ ਆ ਵੀ ਇਹ ਅਸੀਂ ਕਿਉਂ ਕਰ ਰਹੇ ਹਾਂ, ਕਿਉਂ ਨਹੀਂ ਕਰ ਰਹੇ, ਜਾਂ ਸਾਨੂੰ ਵੱਖਰੇ ਰਾਜ ਦੀ, ਵੱਖਰੇ ਖਾਲਿਸਤਾਨ ਦੀ ਕਿਉਂ ਸਾਨੂੰ ਲੋੜ ਹੈ, ਜਾਂ ਅਸੀਂ ਤਾਂ ਰਾਜ ਕਰ ਨਹੀਂ ਸਕਦੇ ਹੈਗੇ, ਜਾਂ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹਨੂੰ ਲੈ ਕੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਸਿੱਖ ਸੰਗਤ ਦੇ ਵਿੱਚੋਂ ਹੀ ਜਿਹੜੇ ਉੱਠਦੇ ਨੇ ਇੱਦਾਂ ਦੇ ਪ੍ਰੋਪੇਗੈਂਡੇ ਤੋਂ ਬਾਅਦ। ਉਹਦੇ ਜਵਾਬ ਦੇ ਵਿੱਚ ਜਾਂ ਉਹਨੂੰ ਠੱਲਣ ਦੇ ਲਈ ਕੀ ਕੀਤਾ ਜਾ ਸਕਦਾ ਹੈ? ਇਹ ਭਾਈ ਸਾਹਿਬ ਜੀ ਦੇਖੋ, ਇੱਕ ਗੱਲ ਕਲੀਅਰ ਹੈ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੋ ਲੜਾਈਆਂ ਹੈ ਇਹ ਬਿਲਕੁਲ 100% RSS ਦੇ ਇੱਕ ਤੇ ਹਜ਼ਾਰਾਂ ਦੇ ਹਿਸਾਬ ਨਾਲ ਉਹਨਾਂ ਦੇ ਕਾਰਕੁਨ ਬੈਠੇ ਆ, ਜਿਨ੍ਹਾਂ ਨੇ ਦਾੜੀਆਂ ਵੀ ਰੱਖੀਆਂ ਹੋਈਆਂ ਨੇ, ਜਿਨ੍ਹਾਂ ਨੇ ਕੇਸ ਵੀ ਰੱਖੇ, ਦੇਖਣ ਨੂੰ ਸਿੱਖ ਲੱਗਦੇ ਆ। ਇੰਡੀਆ ਗਵਰਨਮੈਂਟ ਦੀ ਪੇਡ
ਕੁਝ ਮੀਡੀਆ ਦੇ ਲੋਕ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਇੰਡੀਆ ਗਵਰਨਮੈਂਟ ਦੀ ਤੂਤੀ ਬੋਲਦੇ ਹੈਗੇ ਆ। ਉਹਨਾਂ ਲੋਕਾਂ ਦਾ ਕੰਮ ਹੀ ਇੱਕ ਆ ਕਿ ਸਿੱਖਾਂ ਨੂੰ ਬਦਨਾਮ ਕਰਨਾ। ਉਹਦੇ ਸੰਬੰਧ ਵਿੱਚ ਅਸੀਂ ਬੜੇ ਸਟੇਜੇ ਢੰਗ ਨਾਲ ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਦੱਸ ਰਹੀਆਂ ਕਿ ਅਸੀਂ ਖਾਲਸਾ ਰਾਜ ਕਾਇਮ ਕੀਤਾ ਸੀ। ਖਾਲਸਾ ਰਾਜ 50 ਵਰ੍ਹੇ ਖਾਲਸਾ ਰਾਜ ਪੰਜਾਬ ਵਿੱਚ ਹੋਇਆ ਤੇ ਅੱਗੇ ਵੀ ਉਹਦਾ ਅਸੀਂ ਖਾਲਸਾ ਰਾਜ ਕਾਇਮ ਕਰ ਸਕਦੇ ਹਾਂ। ਅਸੀਂ ਖਾਲਸਾ ਰਾਜ ਚਲਾਵਾਂਗੇ ਜੀ। ਹਾਂਜੀ ਜੀ, ਸੋ ਭਾਈ ਸਾਹਿਬ, ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਪਹਿਲੀ ਵਾਰ TV 84 ਦੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਦੇ ਰੂਬਰੂ ਹੋਏ ਹੋ, ਸੋ ਕੋਈ ਸੰਦੇਸ਼ ਇਸ ਸਾਰੀ ਗੱਲਬਾਤ ਦੇ ਸੰਦਰਭ ਦੇ ਵਿੱਚ ਖਾਸ ਤੌਰ ਤੇ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ, ਜਿੱਥੇ ਵੱਖਰੇ ਰਾਜ ਦੀ ਅਸੀਂ ਗੱਲ ਕੀਤੀ ਹੈ ਤੇ ਸਿੱਖ ਹੱਕਾਂ ਦੀ ਗੱਲ ਕੀਤੀ ਹੈ, ਉੱਥੇ ਸਿੱਖ ਸੰਗਤ ਨੂੰ ਜਾਂ ਜਿਹੜੇ ਸਾਡੇ ਦਰਸ਼ਕ ਹੈਗੇ ਆ ਉਹਨਾਂ ਨੂੰ ਤੁਸੀਂ ਮੌਂਟਰੀਅਲ ਦੇ ਵੱਲੋਂ, ਮੌਂਟਰੀਅਲ ਦੀ ਸਿੱਖ ਸੰਗਤ ਵੱਲੋਂ, ਆਪਣੇ ਗੁਰਦੁਆਰਾ ਸਾਹਿਬ ਵੱਲੋਂ, ਜਿੱਥੋਂ ਦੇ ਤੁਸੀਂ ਮੁੱਖ ਸੇਵਾਦਾਰ ਹੋ, ਕੀ ਸੰਦੇਸ਼, ਕੀ ਮੈਸੇਜ ਦੇਣਾ ਚਾਹੋਗੇ? ਭਾਈ ਸਾਹਿਬ ਜੀ, ਮੈਂ ਇੱਕ ਨਮਾਣਾ ਜਿਹਾ ਸਿੱਖ ਹਾਂ, ਮੈਂ ਕੀ ਸੰਦੇਸ਼ ਦੇ ਸਕਦਾ ਹੈ? ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਮੂਹ ਸੰਸਾਰ ਨੂੰ, ਖੰਡਾਂ ਬ੍ਰਹਿਮੰਡਾਂ ਨੂੰ ਗਾਈਡ ਕਰ ਰਹੀ ਆ, ਦੱਸ ਰਹੀ ਆ, ਸਮਝਾ ਰਹੀ ਆ। ਦਾਸ ਕੋਲ ਇਹੋ ਜਿਹੇ ਕੋਈ ਸ਼ਬਦ ਨਹੀਂ ਹੈਗੇ ਵੀ ਮੈਂ ਵੱਡੇ ਵੱਡੇ ਪ੍ਰਚਾਰਕ, ਵੱਡੇ ਵੱਡੇ ਸਿਆਣੇ ਲੋਕ ਬੈਠੇ ਨੇ, ਸੰਗਤਾਂ ਸੁਣ ਰਹੀਆਂ। ਦਾਸ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਹੈ ਕੌਮ ਦਾ। ਹਾਂ, ਗੁਰੂ ਸਾਹਿਬ ਗੁਰੂ ਗਰੀਬਵਾਲ ਕਿਰਪਾ ਕਰਨ ਰਹਿੰਦੇ ਮੈਂ ਆਪਣੇ ਲਈ ਕਰ ਸਕਦਾ ਹਾਂ ਤੇ ਸੱਚੇ ਪਾਤਸ਼ਾਹ ਮੇਰਾ ਸਿੱਖੀ ਚੇਸਾ ਸਵਾਸਾ ਸਿੰਘ ਨਿਭ ਜਾਏ। ਤੇ ਸਾਨੂੰ ਹਰ ਇੱਕ ਨੂੰ ਚਾਹੀਦਾ ਹੈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਅਨੁਸਾਰ, ਗੁਰੂ ਸਾਹਿਬ ਜੀ ਦੇ ਦੱਸੇ ਹੋਏ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਏ। ਭੈ ਕਾਹੂ ਕੋ ਦੇਤੇ ਨਾ ਭੈ ਮਾਨਸ ਆਨ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਸਾਹਿਬ ਜੀ ਦੇ ਦੱਸੇ ਹੋਏ ਜੀਵਨ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਜੀਏ। ਨਾ ਸਾਨੂੰ ਕੋਈ ਡਰਾ ਸਕਦਾ, ਨਾ ਸਾਨੂੰ ਕੋਈ ਹਰਾ ਸਕਦਾ, ਨਾ ਸਾਨੂੰ ਕੋਈ ਧਮਕਾ ਸਕਦਾ। ਖਾਲਸਾ ਰਾਜ ਦੀ ਪ੍ਰਾਪਤੀ ਹਰ ਹਾਲਤ ਵਿੱਚ ਹੋਵੇਗੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਉਪਦੇਸ਼ਾਂ ਨਾਲ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਸਿਰਫ ਤੇ ਸਿਰਫ ਸਾਨੂੰ ਗੁਰੂ ਦੇ ਲੜ ਲੱਗਣ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਲੋੜ ਹੈ। ਗੁਰਬਾਣੀ ਆਪ ਪੜ੍ਹੀਏ, ਆਪ ਸਮਝੀਏ, ਆਪਣੇ ਆਪ ਉਹ ਜੀਵਨ ਜੀਏ। ਲੋਕੀ ਉਂਗਲੀ ਕਰਕੇ ਕਹਿਣ ਪਏ ਉਹੋ ਜਿਹਾ ਸਿੱਖ ਚਾਹੀਦਾ, ਏਦਾਂ ਦਾ ਜੀਵਨ ਵਾਲਾ ਸਿੱਖ ਚਾਹੀਦਾ ਜੋ ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ। ਜੀ, ਸੰਤੋਖ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਸਮੇਂ ਸਮੇਂ ਅਨੁਸਾਰ ਤੇ ਕੌਮ ਨੂੰ ਚੰਗੀ ਅਗਵਾਈ ਦੇ ਰਹੇ ਹੋ। ਖਾਸ ਕਰਕੇ ਭਾਈ ਡਾਕਟਰ ਅਮਰਜੀਤ ਸਿੰਘ ਜੀ, ਸਾਡੇ ਦੋਸਤ, ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਮੌਂਟਰੀਅਲ ਤੋਂ ਸਰਦਾਰ ਸੰਤੋਖ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।